है सतगुरु साहब जी कहने लगे इस सरोवर के विचों इन्हें इशनान कराओ। पहला सतगुरु साहब जी महाराज जी ने आप इशनान किया, फिर उस गूंगे ते भोले चिमर नूं इशनान कराया। सुंदर कपड़े पहनाए गए, सुंदर चौकी दीवान में बिछाई गई, उहदे उत्ते सत्कार नाल विद्वानां वांगू बिठा दिता गया। सतगुरु साहब जी महाराज जी के कोल एक हाथ में छटी फड़ी हुई, वो छटी चिंटू झीवर के सिर के उत्ते रखी ते उन्होंने पंडित को इशारा करके कहने लगे भी हाँ भी पंडिता कुछ जो पूछना है। उन्हें औखे ते औखे शब्द रात जाके याद किए ਜਿਹੜੇ ਵੱਡੇ ਵੱਡੇ ਗਿਆਨੀਆਂ ਨੂੰ ਦਾ ਉੱਤਰ ਨਾ ਪਤਾ ਹੋਵੇ। ਉਹਨੇ ਜਦੋਂ ਪ੍ਰਸ਼ਨ ਕੀਤੇ ਗੁਰੂ ਸਾਹਿਬ ਜੀ ਦੀ ਪ੍ਰਤੱਖ ਕਲਾ ਪੰਜੋਖਰੇ ਸਾਹਿਬ ਦੀ ਧਰਤੀ ਤੇ ਵਰਤੀ, ਉਸ ਗੂੰਗੇ ਇਨਸਾਨ ਨੇ ਜ਼ਬਾਨ ਤੋਂ ਬੋਲ ਕੇ ਤੇ ਕੰਨਾਂ ਤੋਂ ਉਹਦੇ ਬਚਨ ਸੁਣ ਕੇ ਉਹਦਾ ਐਡਾ ਵੱਡਾ ਜਵਾਬ ਕੀਤਾ, ਐਡਾ ਵੱਡਾ ਉੱਤਰ ਉਲੱਥਾ ਕਰਕੇ ਦੱਸਿਆ कि पंडित ने अज तक किते भी धर्म ग्रंथ विचों नहीं सी पढ़िया। जदों उस जिहड़े ने बड़े ही भावपूर्त अर्थ जिहड़े सुने, वो पंडित ने शर्म नाल ओहदा जिहड़ा नीवा पै गया, अखां नीवियां हो गईयां। फिर उन्हें होर कुछ पुछया, उन्हें बिल्कुल जिवें वड्डे विद्वान उत्तर दिंदे ने उत्तर दिंदा गया। हुण पंडित सोचदा कि धरती वेल दे जाए, इंनियां संगतां बैठियां ने, मैं ते कुछ सोच के आया सी मैं धरती विच गर्क हो जा। ਜਿਹੜਾ ਛੇਤੀ ਚੰਦਰਮੀ ਗੀਤਾ ਦੇ ਵਿੱਚੋਂ ਕੁਝ ਸ਼ਲੋਕ ਸੰਸਕ੍ਰਿਤੀ ਦੇ ਉਚਾਰਨ ਕਰਕੇ ਜਦੋਂ ਦੱਸੇ ਕਿ ਤੂੰ ਪੰਡਤ ਜੀ ਇਹਦੇ ਅਰਥ ਦੱਸ ਤੇ ਅਨਰਥ ਕਰਦਾ ਰਿਹਾ, ਇਹਦੇ ਵਾਜਬ ਅਰਥ ਕਰਕੇ ਦੱਸ। ਉਹਦੇ ਕੋਲ ਪੂਰੀ ਤਰੀਕੇ ਨਾਲ ਉਹਨਾਂ ਸ਼ਲੋਕਾਂ ਦੇ ਅਰਥ ਨਾ ਹੋਏ। ਅੰਤ ਕਾਲ ਅਹੰਕਾਰ ਦਾ ਸਿਰ ਨੀਵਾਂ ਹੋਇਆ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਵਿਖੇ ਮੱਥਾ ਟੇਕ ਕੇ अपनियां अखां दे हंझू दे नाल पछतावे दे हंझूआं दे नाल धन गुरु हरिकृष्ण साहब महाराज जी दे चरनां नूं धो दिता। सो प्यारिओ, उत्थे जदों सतगुरु साहब जी महाराज जी दी कला ते हुण संगतां ते आपो अपने घरां नूं चलिया गईयां। सिजू झीमर सतगुरु साहब जी दा शुकराना करदा नहीं थकदा, गुरु दे चरण दबाउंदा है, गुरु दा उपकार जिहड़ा वो अपने सिर मत्थे ते रखदा है। ਹੁਣ ਹਮ ਹਮਾ ਕੇ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਸਾਹਿਬ ਜੀ ਦੀ ਜੈ ਜੈਕਾਰ ਹੋਣੀ ਸੀ, ਸੁਭਾਵਿਕ ਸੀ। ਇੱਕ ਇਨਸਾਨ ਜਿਹਨੂੰ ਸੁਣਦਾ ਨਾ ਹੋਵੇ, ਜਿਹੜਾ ਬੋਲਦਾ ਨਾ ਹੋਵੇ, ਉਸ ਇਨਸਾਨ ਨੇ ਅਰਥ ਕਰਕੇ ਦੱਸੇ। ਗੁਰੂ ਨੇ ਇੰਨੀ ਕਿਰਪਾ ਕੀਤੀ ਤੇ ਉਮਰ 50 ਸਾਲਾਂ ਦੀ ਹੈ। ਪਿਆਰੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਉੱਥੋਂ ਚਾਲੇ ਪਾਣ ਲੱਗੇ ਨੇ, ਦਿੱਲੀ ਵੱਲ ਜਾਣ ਲੱਗੇ ਨੇ ਤੇ ਨਾਲ ਹੁਕਮ ਕੀਤਾ ਸੰਗਤਾਂ ਨੂੰ ਜਿਹੜੀਆਂ ਕੀਰਤਪੁਰ ਸਾਹਿਬ ਤੋਂ ਸੰਗਤਾਂ ਆਈਆਂ ਨੇ ਉਹ ਅੱਗੇ ਦਿੱਲੀ ਨਹੀਂ ਜਾਣਾ, ਉਹ ਇੱਥੋਂ ਵਾਪਸ ਕੀਰਤਪੁਰ ਸਾਹਿਬ ਚਲੇ ਜਾ। ਕੁਝ ਨਾਲ ਗਿਣਤੀ ਦੇ ਸਿੰਘ ਲੈ ਕੇ ਸਤਿਗੁਰੂ ਸਾਹਿਬ ਜੀ ਅੱਗੇ ਚੱਲਣ ਲੱਗੇ ਨੇ ਤੇ ਪੰਜੋਖਰੇ ਸਾਹਿਬ ਦੀਆਂ ਜਿਹੜੀਆਂ ਸੰਗਤਾਂ ਨੇ ਰੋਣ ਲੱਗ ਪਈਆਂ, ਦਾਦਾ ਅਜੇ ਕੁਝ ਟਾਈਮ ਹੋਰ ਠਹਿਰੋ, ਅਸੀਂ ਤੁਹਾਡੇ ਰੱਜ ਕੇ ਦਿਦਾਰੇ ਵੀ ਨਹੀਂ ਕੀਤੇ, ਤੁਹਾਡੇ ਚਰਨਾਂ ਦਾ ਆਨੰਦ ਨਹੀਂ ਮਾਣਿਆ, ਬਚਨਾਂ ਦਾ ਆਨੰਦ ਨਹੀਂ ਮਾਣਿਆ। ਸੋ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਜਦੋਂ ਵੀ ਸਾਨੂੰ ਯਾਦ ਕਰੋਗੇ, ਸਾਨੂੰ ਯਾਦ ਕਰਕੇ ਇਸ ਛੱਪੜ ਵਿੱਚ ਚੁੱਪੀ ਮਾਰੋਗੇ, ਉਹ ਰੋਗਾਂ ਦੇ ਰੋਗੀਆਂ ਦੇ ਰੋਗ ਰਹਿੰਦੀ ਦੁਨੀਆ ਤੱਕ ਦੂਰ ਹੁੰਦੇ ਰਹਿਣਗੇ। ਭਾਵਨਾ ਬਣਾ ਕੇ ਧਰਤੀ ਤੇ ਜਿਹੜਾ ਆਏਗਾ ਉਹਦੇ ਦੁੱਖ ਰੋਗ ਸੰਤਾਪ ਦੂਰ ਹੋਣਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਅੱਜ ਵੀ ਪ੍ਰਤੱਖ ਕਲਾ ਜੇ ਜਿਹੜਾ ਭਾਵਨਾ ਨਾਲ ਪੰਜੋਖਰੇ ਸਾਹਿਬ ਦੀ ਧਰਤੀ ਤੇ ਜਾਂਦਾ, ਅੱਜ ਵੀ ਅਸ਼ਟਮ ਬਲਵੀਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ। ਅੱਜ ਵੀ ਉੱਥੇ ਗੂੰਗੇ ਬੋਲਦੇ ਜੇ, ਅੱਜ ਵੀ ਜਿਨ੍ਹਾਂ ਦੀ ਜ਼ੁਬਾਨ ਨਹੀਂ ਕੰਮ ਕਰਦੀ ਉਹ ਬੋਲ ਕੇ ਜਾਂਦੇ ਨੇ, ਜਿਨ੍ਹਾਂ ਨਹੀਂ ਸੁਣਦਾ ਕਈ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਸੁਣਨ ਲੱਗ ਜਾਂਦਾ ਹੈ। ਬਹੁਤ ਸਾਰੇ ਲੋਕਲ ਜਿਹੜੇ ਨੇ ਉੱਥੇ ਗੁਰੂ ਸਾਹਿਬ ਜੀ ਦੀ ਪ੍ਰਤੱਖ ਕਲਾ ਵੇਖ ਕੇ ਸਾਡੇ ਨਾਲ ਜ਼ਿਆਦਾ ਸ਼ਰਧਾ ਰੱਖ ਕੇ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਜਸ ਗਾਨ ਕਰਦੇ। श्री हरिकृष्ण ਧਿਆਈਐ ਜਿਸ ਬਿਠੇ ਸਭ ਦੁੱਖ ਜਾਏ, ਗੁਰੂ ਨਾਲ ਜੁੜੋ, ਬਾਣੀ ਨੂੰ ਵੱਧ ਤੋਂ ਵੱਧ ਪੜੋ, ਬਾਣੀ ਨਾਲ ਪਿਆਰ ਲੈ ਕੇ ਆਓ। ਗੁਰੂ ਤੇ ਕਿੰਨਾ ਵੱਡਾ ਸਮਰੱਥ ਹੈ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੌੜੀ ਵਿੱਚ ਜਿਹੜੀ ਅਰਦਾਸ ਕਰਨੇ ਆ, ਗੁਰੂ ਦੇ ਦਰਸ਼ਨਾਂ ਦੇ ਨਾਲ ਹੀ ਸਾਡੇ ਦੁੱਖ ਦੂਰ ਹੋ ਜਾਂਦੇ। श्री हरिकृष्ण ਧਿਆਈਐ ਜਿਸ ਬਿਠੇ ਸਭ ਦੁੱਖ ਜਾਏ। ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹਾਂ ਦੀ ਜੋਤ ਸਾਡੇ ਵਿੱਚ ਸ਼ੁਭਾਏਮਾਨ ਨੇ, ਪਰ ਵੇਖਣ ਵਾਲੀ ਸਾਡੀ ਅੱਖ ਨਹੀਂ, ਸਾਡੀ ਭਾਵਨਾ ਦਾ ਭਾਂਡਾ ਨਹੀਂ। ਅਸੀਂ ਫਿਰ ਗੁਰੂ ਤੇ ਏਕ ਬਸਤ ਕਰਨ ਰਿਪੋਰਟ ਗਵਾਵੇ ਵਾਲੀ ਗੱਲ ਕਰ ਲੈਂਦੇ ਹਾਂ
ਜੇ ਭਾਵਨਾ ਹੋਵੇ ਤੇ ਅੱਜ ਵੀ ਗੁਰੂ ਕਿਰਪਾ ਕਰਦੇ ਨੇ, ਰਹਿਮਤਾਂ ਕਰਦੇ ਨੇ। ਸਾਨੂੰ ਕੱਖ ਤੋਂ ਲੱਖ ਬਣਾਉਣ ਲੱਗਿਆ ਕਿ ਕੱਖ ਦਾ ਫੁਲਕਾਰਾ ਲੱਗਦਾ, ਸਾਨੂੰ ਮੂਰਖ ਤੋਂ ਚਤਰ ਸਿਆਣਾ ਬਣਾ ਲੱਗੇ ਗੁਰੂ। ਜਦੋਂ ਆਪਣੀ ਸਮਝੀ ਨਿਗਾਹ ਦਿੰਦੇ ਨੇ, ਫੇਰ ਬੜੀ ਛੱਤੀ ਰੱਖਦੇ ਨੇ ਤੇ ਮੂਰਖਾਂ ਨੂੰ ਵੀ ਵਿਦਵਾਨ ਬਣਾ ਦਿੰਦੇ ਨੇ। ਐਸੀ ਕਿਰਪਾ ਕਰਦੇ ਨੇ। ਪਿਆਰੋ ਸਮਾਂ ਹੋ ਚੱਲਾ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦਿੱਲੀ ਪਹੁੰਚੇ ਨੇ। ਰਾਜਾ ਜੈ ਸਿੰਘ ਦੇ ਮਹਿਲਾਂ ਵਿੱਚ ਉਤਾਰਾ ਕਰਾਇਆ ਗਿਆ। ਉਹਨੇ ਬੰਗਲੇ ਵਿੱਚ ਉਤਾਰਨ ਕੀਤਾ। ਪਿਆਰਿਓ, ਬੰਗਲੇ ਦੁਨੀਆ ਤੇ ਵੱਡੇ ਵੱਡੇ ਹੋਣਗੇ, ਰਾਜਿਆਂ ਮਹਾਰਾਜਿਆਂ ਦੇ, ਅਤੇ ਆਪਣੇ ਸੁਖ ਸੁਵਿਧਾ ਲਈ ਉਹਨਾਂ ਨੇ ਬਣਾਏ ਹੋਣਗੇ। ਅਤੇ ਜਿੱਥੇ ਮੇਰੇ ਗੁਰੂ ਨੇ ਆਪਣੇ ਚਰਨੀ ਪਏ, ਉਹਨਾਂ ਬੰਗਲਿਆਂ ਨੂੰ ਕੋਈ ਯਾਦ ਨਹੀਂ ਕਰਦਾ। ਉਸ ਧਰਤੀ ਵਿੱਚ ਮਲੀਆ ਮੇਟ ਹੋ ਕੇ ਸਮਾ ਗਏ ਹੋਣਗੇ। ਪਰ ਜਿੱਥੇ ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਉਸ ਬੰਗਲੇ ਵਿੱਚ ਚਰਨ ਪਾਏ, ਅੱਜ ਵੀ ਉਸ ਧਰਤੀ ਨੂੰ, ਉਸ ਬੰਗਲੇ ਨੂੰ ਆਪਾਂ ਬੰਗਲਾ ਸਾਹਿਬ ਕਹਿ ਕੇ ਪੁਕਾਰਦੇ ਆ। ਬੰਗਲਾ ਸਾਹਿਬ ਕਹਿ ਕੇ ਨਤਮਸਤਕ ਹੁੰਦੇ ਆ। ਕਿੱਡੇ ਵੱਡੇ ਭਾਸਨ ਰਾਜਾ ਜੈ ਸਿੰਘ ਦੇ, ਜਿਨ੍ਹਾਂ ਨੇ ਆਪਣੇ ਬੰਗਲੇ ਵਿੱਚ ਉਤਾਰਾ ਕੀਤਾ। ਰਹਿੰਦੀ ਦੁਨੀਆ ਤੱਕ ਉਹਦਾ ਬੰਗਲਾ ਜਿਹੜਾ ਗੁਰੂ ਦੇ ਚਰਨ ਪਾਣ ਕਰਕੇ, ਬੰਗਲਾ ਸਾਹਿਬ ਕਰਕੇ ਲੋਕ ਨਤਮਸਤਕ ਹੁੰਦੇ ਰਹਿਣਗੇ। ਇਹ ਭਾਵਨਾ ਸੀ ਤੇ ਗੁਰੂ ਨੇ ਉਹਦੀ ਭਾਵਨਾ ਨੂੰ ਫਲ ਲਾਇਆ। ਕਹਿੰਦੇ ਕਿ ਜਦੋਂ ਬੰਗਲਾ ਸਾਹਿਬ ਦੇ ਵਿੱਚ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉਤਾਰਾ ਕੀਤਾ ਤੇ ਰਾਜੇ ਜੈ ਸਿੰਘ ਨੇ ਆਪਣੀ ਰਾਣੀਆਂ ਨੂੰ ਆ ਕੇ ਦੱਸਿਆ, ਰਾਣੀ ਨੂੰ, ਕਿ ਸਤਿਗੁਰੂ ਸਾਹਿਬ ਜੀ ਆਏ ਨੇ। ਉਹ ਬੜੇ ਦਿਆਲੂ ਕਿਰਪਾਲੂ ਨੇ। ਬੜੀਆਂ ਉਹ ਸਤਿਗੁਰੂ ਸਾਹਿਬ ਜੀ ਮਹਾਰਾਜ